viewers, welcome back to News TV 84 viewers. As we all know कि ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ। ਇਸ ਵੇਲੇ ਦੁਨੀਆ ਦੇ ਵਿੱਚ 3 ਕਰੋੜ ਲੋਕ ਸਿੱਖ ਧਰਮ ਵਿੱਚ ਯਕੀਨ ਰੱਖਦੇ ਹਨ। ਸਿੱਖ ਧਰਮ ਦੀ ਇੱਕ ਖੂਬਸੂਰਤੀ ਹੈ ਕਿ ਇਸ ਵਿੱਚ ਸਿੰਘਾਂ ਦੇ ਨਾਲ ਸਿੰਘਣੀਆਂ ਨੂੰ ਵੀ ਬਰਾਬਰ ਦੇ ਹੱਕ ਹਾਸਿਲ ਹਨ। ਅਮਰੀਕਾ ਵਿੱਚ 7 ਲੱਖ ਦੇ ਕਰੀਬ ਸਿੱਖ ਵਸਦੇ ਹਨ। ਲਗਭਗ 100 ਸਾਲ ਪਹਿਲਾਂ ਸਿੱਖ ਇਸ ਮੁਲਕ ਦੇ ਵਿੱਚ ਆਏ। ਅੱਜ ਸਿੱਖ ਲਗਭਗ ਹਰ ਪ੍ਰੋਫੈਸ਼ਨ ਦੇ ਵਿੱਚ ਬੁਲੰਦੀਆਂ ਨੂੰ ਛੂ ਰਹੇ ਹਨ। ਕੁਝ ਥਾਵਾਂ ਤੇ ਸਿੱਖੀ ਦਸਤਾਰ, ਸਿਰ ਢੱਕਣ ਲਈ ਚੁੰਨੀ ਜਾਂ ਪਟਕਾ, ਕਿਰਪਾਨ ਜਾਂ ਕੜਾ ਪਹਿਨਣ ਨੂੰ ਲੈ ਕੇ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਸਟਾਕਟਨ, ਕੈਲੀਫੋਰਨੀਆ ਤੋਂ ਬੀਬੀ ਸਰਬਜੀਤ ਕੌਰ ਜੀ ਨਾਲ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੇ ਸਿਰ ਢੱਕਣ ਦੇ ਹੱਕ ਦੀ ਬਹਾਲੀ ਲਈ ਲਗਭਗ 7 ਸਾਲ ਆਪਣੇ ਇੰਪਲੋਇਰ ਕੰਪਨੀ ਦੇ ਖਿਲਾਫ ਕੇਸ ਲੜਿਆ ਅਤੇ ਜਿੱਤ ਹਾਸਲ ਕੀਤੀ। ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਨੇ ਇਹ ਕੇਸ ਲੜਨ ਦੇ ਵਿੱਚ ਉਹਨਾਂ ਦੀ ਪੈਰਵਾਈ ਕੀਤੀ। ਅੱਜ ਕੱਲ੍ਹ ਬੀਬੀ ਸਰਬਜੀਤ ਕੌਰ ਸਟਾਕਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਟ੍ਰੈਜਰਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਆਓ ਅਸੀਂ ਉਹਨਾਂ ਦੇ ਨਾਲ ਬਹਾਦਰੀ ਭਰੀ ਉਹਨਾਂ ਦੇ ਸੰਘਰਸ਼ ਦੀ ਕਹਾਣੀ, ਉਹਨਾਂ ਦੀ ਹੀ ਜਵਾਨੀ ਸੁਣਦੇ ਹਾਂ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਬੀਬੀ ਸਰਬਜੀਤ ਕੌਰ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਤੁਹਾਡਾ ਬਹੁਤ ਵੈਲਕਮ ਕਰਦੇ ਹਾਂ। ਥੈਂਕ ਯੂ ਭੈਣ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਵੀਰ ਅਤੇ ਸਾਡੇ ਰੂਬਰੂ ਹੋਏ ਦਰਸ਼ਕਾਂ ਦੇ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਅੰਮ੍ਰਿਤਧਾਰੀ ਸਿੱਖ ਜੀਵਨ ਵੱਲ ਕਿਵੇਂ ਪ੍ਰੇਰਿਤ ਹੋਏ, ਅਸਲ ਤੁਹਾਨੂੰ ਕਿਸ ਚੀਜ਼ ਨੇ ਇੰਸਪੀਰੇਸ਼ਨ ਕੀਤਾ? ਭੈਣ ਜੀ, ਗੁਰੂ ਸਾਹਿਬ ਦੀ ਹੈਗੀ ਤੁਕ ਹੈਗੀ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ। ਗੁਰੂ ਸਾਹਿਬ ਨੇ ਮੇਰੇ ਤੇ ਅਪਾਰ ਕਿਰਪਾ ਕੀਤੀ। ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਮੇਰੇ ਮਾਤਾ ਜੀ ਗੁਰਸਿੱਖ ਸੀਗੇ, ਸਿੱਖੀ ਵੱਲ ਸੀਗੇ। ਪਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੈਂ ਆਪਣੇ ਵੀਰ ਡਾਕਟਰ ਅਮਨਦੀਪ ਸਿੰਘ ਜੀ, ਜੋ ਕਿ ਮੇਰੇ ਟੀਚਰ ਸਮਝ ਲਓ, ਕੁਛ ਵੀ ਉਹਨਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਪਹਿਲੇ ਫਿਰ ਉਹਨਾਂ ਦੇ ਨਾਲ ਉਹਨਾਂ ਦੇ 2 ਮਿੱਤਰ ਸੀਗੇ, ਸਾਡੇ ਭਾਜੀ ਡਾਕਟਰ ਲਖਵਿੰਦਰ ਸਿੰਘ ਜੀ ਤੇ ਵੀਰ ਡਾਕਟਰ ਗੁਰਦੇਵ ਸਿੰਘ ਜੀ, ਤੇ ਮੇਰੀ ਸਿਸਟਰ ਉਹਨਾਂ ਦੇ ਹਸਬੈਂਡ ਜਤਿੰਦਰਵੀਰ ਸਿੰਘ ਜੀ, ਜਿਹੜੇ ਹੁਣ ਵੀ ਰਿਵਰ ਸਾਈਡ ਦੇ ਵਿੱਚ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜ ਰਹੇ ਨੇ, ਸਿੱਖੀ ਦੇ ਨਾਲ ਜੋੜਦੇ ਨੇ ਗੱਤਕੇ ਦੇ ਥਰੂ। ਤੇ ਇਹਨਾਂ ਸਾਰੇ ਵੀਰਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਜਦੋਂ ਚਾਰੋਂ ਤਰਫ ਇੰਨੇ ਫੁੱਲ ਮਹਿਕ ਬਿਖਰਾ ਰਹੇ ਹੋਣ ਤਾਂ ਫਿਰ ਪ੍ਰਭਾਵਿਤ ਹੋਣਾ ਤਾਂ ਸੁਭਾਵਿਕ ਹੈਗਾ ਹੀ ਹੈ ਨਾ। ਬਿਲਕੁਲ ਬਿਲਕੁਲ ਭੈਣ ਜੀ। ਤੇ ਭੈਣ ਜੀ, ਹਾਂਜੀ ਹੈਲੋ, ਹਾਂਜੀ ਭੈਣ ਜੀ, ਜਿਸ ਤਰ੍ਹਾਂ ਤੁਸੀਂ ਚਾਹਾਂਗੇ ਤੁਸੀਂ ਸਾਨੂੰ ਆਪਣੇ ਕੇਸ ਬਾਰੇ ਵੀ ਦੱਸੋ ਕਿ ਕਿੰਨਾ ਡਿਫਿਕਲਟੀਜ਼ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਅਖੀਰ ਦੇ ਵਿੱਚ। ਇਸ ਕੇਸ ਦਾ ਕੀ ਫੈਸਲਾ ਹੈ? ਬਿਕੋਜ਼ ਤੁਸੀਂ ਜਿਹੜੇ ਅੰਮ੍ਰਿਤ ਛਕਿਆ ਸੀਗਾ, ਜੋ ਤੁਸੀਂ ਕੰਮ ਕਰ ਰਹੇ ਸੀ ਕੰਪਨੀ ਦੇ ਵਿੱਚ, ਤੁਸੀਂ ਕੰਪਨੀ ਦੇ ਵਿੱਚ ਅੰਮ੍ਰਿਤ ਛਕਿਆ ਸੀ ਕਿ ਉਸ ਤੋਂ ਪਹਿਲਾਂ ਵੀ ਅੰਮ੍ਰਿਤ ਛਕਿਆ ਸੀ, ਕੰਪਨੀ ਤੋਂ ਸਟਾਰਟ ਕਰਨ ਤੋਂ ਪਹਿਲਾਂ ਵੀ? ਨਹੀਂ ਭੈਣ ਜੀ, ਇਸ ਕੰਪਨੀ ਦੀ ਪਾਲਿਸੀ ਸੀਗੀ ਕਿ ਇਹ ਕਹਿੰਦੇ ਸੀ ਕਿ ਅਸੀਂ ਕਾਈਜ਼ਰ ਦੇ ਵਿੱਚ ਸਿੱਖ ਜਿਹੜੇ ਹੈਗੇ ਉਹ ਜਾਂ ਕੋਈ ਵੀ ਬੰਦਾ ਕਵਰ ਕਰਕੇ ਸਿਰ ਕੰਮ ਨਹੀਂ ਗਾ ਕਰ ਸਕਦਾ ਹੈਗਾ। ਤੇ ਇਸ ਵਾਸਤੇ ਆਈ ਵਾਜ਼ ਡਿਸਕ੍ਰਿਮੀਨੇਟਡ ਔਨ ਦਾ ਬੇਸਿਸ ਆਫ ਮਾਈ ਰਿਲੀਜਨ। ਤੇ ਪਹਿਲਾਂ ਇਹਨਾਂ ਨੇ ਮੈਨੂੰ ਡਿਮੋਟ ਕੀਤਾ। ਮੈਂ ਮੈਨੇਜਮੈਂਟ ਦੀ ਪੋਸਟ ਦੇ ਵਿੱਚ ਸੀ, ਲਾਈਕ ਸੁਪਰਵਾਈਜ਼ਰ। ਮੈਨੂੰ 3 ਸ਼ਿਫਟਾਂ ਦੇ ਜਿੰਨੇ ਵੀ ਸਿਕਿਉਰਿਟੀ ਆਫਿਸਰ ਸੀਗੇ ਸਾਰਿਆਂ ਨੂੰ ਮੈਂ ਹੈਂਡਲ ਕਰਦੀ ਸੀਗੀ। ਆਈ ਵਾਜ਼ ਲੀਡ ਆਫਿਸਰ। ਤੇ ਇਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਡਿਮੋਟ ਕੀਤਾ। ਫਿਰ ਉਸ ਤੋਂ ਬਾਅਦ ਇੱਥੋਂ ਤੱਕ ਹੀ ਨਹੀਂ, ਮੇਰੀ ਤਨਖਾਹ ਦੇ ਵਿੱਚ ਵੀ ਕਟੌਤੀ ਕੀਤੀ। ਤੇ ਫਿਰ ਮੈਨੂੰ ਭੈਣ ਜੀ ਇਹਨਾਂ ਨੇ ਕੰਪੈਲ ਕੀਤਾ ਕਿ ਆਈ ਹੈਵ ਟੂ ਵਾਕ ਇਨ ਮਾਈ ਹੋਲ ਸ਼ਿਫਟ ਇਨ ਦਾ ਪਾਰਕਿੰਗ ਲੋਟਸ, ਜਦੋਂ ਕਿ ਟੈਂਪਰੇਚਰ 105 ਤੋਂ 8 ਤੱਕ ਹੁੰਦਾ ਸੀਗਾ। ਤੇ ਸਪੈਸ਼ਲੀ ਉਸ ਸਮੇਂ ਜਦੋਂ ਮੈਂ 7-8 ਮਹੀਨੇ ਤੋਂ ਪ੍ਰੈਗਨੈਂਟ ਸੀਗੀ, ਤੇ ਮੇਰੇ ਜਿਹੜੇ ਪੈਰ ਸੀਗੇ ਉਹ ਬਹੁਤ ਸੁੱਜੇ ਹੋਏ ਹੁੰਦੇ ਸੀਗੇ ਕਿਉਂਕਿ ਪ੍ਰੈਗਨੈਂਸੀ ਦੀ ਵਜ੍ਹਾ ਦੇ ਨਾਲ। ਤੇ ਈਵਨ ਡਾਕਟਰ ਨੇ ਵੀ ਨੋਟ ਲਿਖ ਕੇ ਦਿੱਤਾ ਸੀਗਾ ਕਿ ਇਹਨੂੰ ਬੈਠਣ ਦੀ ਜੌਬ ਦਿੱਤੀ ਜਾਵੇ, ਕਿਉਂਕਿ ਇਹ ਹੁਣ ਇਸ ਸਮੇਂ ਤੁਰਨ ਦਾ ਕੰਮ ਨਹੀਂ ਕਰ ਸਕਦੀ। ਤੇ ਪਰ ਫਿਰ ਵੀ ਇਹਨਾਂ ਸਾਰੀਆਂ ਮੁਸ਼ਕਲਾਤਾਂ ਦੇ ਨਾਲ ਇਹਨਾਂ ਨੇ ਮੈਨੂੰ ਕੋਈ ਵੀ ਬੈਠਣ ਦੀ ਜੌਬ ਆਫਰ ਨਹੀਂ ਕੀਤੀ। ਤੇ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਮੈਨੂੰ ਫਿਰ ਵੀ ਜਦੋਂ ਮੇਰੇ ਬੱਚੇ ਦਾ ਬਰਥ ਹੋ ਗਿਆ ਤਾਂ ਮੈਨੂੰ ਸਪਲਿਟਡ ਸ਼ਿਫਟ ਦੇ ਵਿੱਚ ਸਕੈਜੂਲ ਦਿੰਦੇ ਸੀ, 3 ਸ਼ਿਫਟਾਂ ਦੇ ਵਿੱਚ, ਕਿ ਮੈਂ ਚੰਗੀ ਤਰ੍ਹਾਂ ਸੌ ਨਾ ਸਕਾਂ। ਜਦੋਂ ਕਿ ਮੇਰੇ ਨਵੇਂ ਬੱਚੇ ਬੋਰਨ ਹੋਏ ਬੱਚੇ ਨੂੰ ਮੇਰੀ ਬਹੁਤ ਲੋੜ ਸੀਗੀ, ਉਹਨੂੰ ਜੌਂਡਿਸ ਸੀਗਾ, ਮਾਂ ਦੇ ਦੁੱਧ ਦੀ ਲੋੜ ਸੀਗੀ। ਤਾਂ ਇਹਨਾਂ ਨੇ ਮੈਨੂੰ 3 ਸ਼ਿਫਟਾਂ ਦੇ ਵਿੱਚ ਸਪਲਿਟਡ ਸਕੈਜੂਲ ਦੇਣਾ। ਤਾਂ ਪਰ ਮੇਰੀ ਫੈਮਿਲੀ ਦੀ ਸਪੋਰਟ ਬਹੁਤ ਸੀਗੀ ਮੇਰੇ ਨਾਲ। ਮੇਰੇ ਸਿਸਟਰ ਮੇਰੇ ਬੱਚੇ ਨੂੰ ਫੀਡ ਕਰਦੀ ਸੀਗੀ ਘਰੇ, ਉਹਨਾਂ ਦੀ ਵੀ ਉਦੋਂ ਬੱਚੀ ਛੋਟੀ ਸੀਗੀ। ਤਾਂ ਮੈਂ ਸਪਲਿਟਡ ਸਕੈਜੂਲਸ ਦੇ ਵਿੱਚ ਭੈਣ ਜੀ ਕੰਮ ਕਰਿਆ ਕਰਦੀ ਹੁੰਦੀ ਸੀਗੀ। ਜੀ,
ਤੇ ਭੈਣ ਜੀ ਅਸੀਂ ਚਾਹਾਂਗੇ ਤੁਸੀਂ ਆਪਣੇ ਕੇਸ ਬਾਰੇ ਵੀ ਦੱਸੋ ਬਿਕੋਜ਼ ਤੁਸੀਂ ਸਾਨੂੰ 7 ਸਾਲ ਹੋ ਗਏ ਇਸ ਕੰਪਨੀ ਨਾਲ ਲੜਾਈ ਕਰਦੇ ਹੋ ਵੀ ਇੱਕ ਪਾਸੇ ਅਸੀਂ ਇੱਕ ਐਸੇ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ ਵੀ ਹੈਵ ਫਰੀडम ਆਫ ਸਪੀਚ ਪ੍ਰੈਕਟਿਸ ਟੂ ਵੀ ਕੁਡ ਪ੍ਰੈਕਟਿਸ ਆਵਰ ਓਨ ਰਿਲੀਜਨ ਫ੍ਰੀਲੀ। ਇੱਕ ਪਾਸੇ ਓਬਾਮਾ ਇੰਡੀਆ ਜਾ ਕੇ ਕਹਿੰਦਾ ਕਿ ਸਿੱਖਾਂ ਨੂੰ ਜਾਂ ਹੋਰ ਘੱਟ ਗਿਣਤੀਆਂ ਨੂੰ ਪ੍ਰੈਕਟਿਸ ਕਰਨ ਦਾ ਆਪਣਾ ਰਿਲੀਜਨ ਫ੍ਰੀਲੀ ਐਂਡ ਇੱਥੇ ਅਮਰੀਕਾ ਦੇ ਵਿੱਚ where we are so free, how come it took you 7 years to get justice? ਭੈਣ ਜੀ ਬੇਸ਼ੱਕ ਇਹ 7 ਸਾਲ ਮੈਨੂੰ ਲੱਗੇ ਆ ਪਰ ਇਹ ਮੈਨੂੰ ਵਿਸ਼ਵਾਸ ਸੀਗਾ ਆਪਣੇ ਪ੍ਰਮਾਤਮਾ ਦੇ ਉੱਤੇ ਕਿਉਂਕਿ ਜਦੋਂ ਤੁਸੀਂ ਪ੍ਰਮਾਤਮਾ ਤੇ ਵਿਸ਼ਵਾਸ ਕਰਕੇ ਚੱਲਦੇ ਹੋ ਮੈਨੂੰ ਇਹ ਪਤਾ ਸੀ ਕਿ ਇਹਨਾਂ ਦੇਸ਼ਾਂ ਦੇ ਵਿੱਚ ਤੁਹਾਨੂੰ ਇਨਸਾਫ ਜ਼ਰੂਰ ਮਿਲਦਾ ਹੈ ਜੇ ਤੁਸੀਂ ਸੱਚੇ ਹੋ ਜੇ ਗੁਰੂ ਸਾਹਿਬ ਨੂੰ ਅੰਗ ਸੰਗ ਸਮਝ ਕੇ ਤੁਰਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗਲਤ ਨਹੀਂ ਹੋ ਤੇ ਫਿਰ ਉਹ ਪ੍ਰਮਾਤਮਾ ਯੂਨਾਈਟਿਡ ਸਿੱਖ ਵਰਗੇ ਵੀਰਾਂ ਨੂੰ ਤੁਹਾਡੇ ਨਾਲ ਲਿਆ ਕੇ ਮਿਲਾ ਦਿੰਦਾ ਵਾ। ਉਹਦੇ ਵਿੱਚ ਭਾਈ ਸਾਹਿਬ ਡਾਇਰੈਕਟਰ ਨੇ ਯੂਨਾਈਟਿਡ ਸਿੱਖ ਦੇ ਕੁਲਦੀਪ ਭਾਈ ਸਾਹਿਬ ਜੀ ਕੁਲਦੀਪ ਸਿੰਘ ਜੀ ਤਾਂ ਉਹਨਾਂ ਦੇ ਲਾਇਰਸ ਉਹਨਾਂ ਦੀ ਸਾਰੀ ਟੀਮ ਨੇ ਮੇਰਾ ਬੜੀ ਹੈਲਪ ਕੀਤੀ ਤੇ ਉਦੋਂ ਫਿਰ ਜਿਹੜੇ ਮਨਮੀਤ ਸਿੰਘ ਜੀ ਨੇ ਹੁਣ ਮੇਰੀ ਫਾਈਨਲ ਤੱਕ ਮੇਰਾ ਕੇਸ ਲੜਦੇ ਰਹੇ ਨੇ ਭਾਈ ਸਾਹਿਬ ਇਹਨਾਂ ਦੋਨਾਂ ਟੀਮ ਤੋਂ ਇਲਾਵਾ ਇਹਨਾਂ ਦੋਨਾਂ ਵੀਰਾਂ ਨੇ ਦਿਨ ਰਾਤ ਮਿਹਨਤ ਕੀਤੀ ਇਸ ਕੇਸ ਦੇ ਉੱਤੇ। ਮੈਂ ਤਾਂ ਕਰਨੀ ਸੀਗੀ ਕਿ ਮੇਰਾ ਕੇਸ ਸੀਗਾ ਪਰ ਮੈਂ ਇਹਨਾਂ ਵੀਰਾਂ ਦੇ ਅੱਗੇ ਮੇਰਾ ਸਿਰ ਝੁਕਦਾ ਹੈ ਕਿ ਐਡੀ ਸੇਵਾ ਇਹਨਾਂ ਦੀ ਤੇ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਬਲ ਬਖਸ਼ੇ ਕਿ ਇਸ ਤਰ੍ਹਾਂ ਹੀ ਇਹ ਪੰਥ ਦੀ ਸੇਵਾ ਕਰਦੇ ਰਹਿਣ ਦਿਨ ਰਾਤ ਲੱਗ ਕੇ ਇਹ ਸੇਵਾ ਕਰਦੇ ਰਹੇ। ਤਾਂ ਫਿਰ ਮੈਨੂੰ ਇਹ ਯਕੀਨ ਸੀਗਾ ਕਿ ਇੱਧਰਲੇ ਦੇਸ਼ਾਂ ਦੇ ਵਿੱਚ ਸਾਨੂੰ ਇਨਸਾਫ ਜ਼ਰੂਰ ਮਿਲਦਾ। ਇੰਡੀਆ ਵਰਗੂ ਨਹੀਂ ਹੈਗਾ ਕਿ ਤੁਹਾਨੂੰ ਧਮਕੀਆਂ ਮਿਲਣਗੀਆਂ ਤੇ ਤੁਹਾਨੂੰ ਕੁੱਟਮਾਰ ਹੋਊਗੀ ਪਰ ਇੱਥੇ ਤੁਹਾਨੂੰ ਇਨਸਾਫ ਮਿਲਦਾ ਬਟ ਯੂ ਸ਼ੁਡ ਹੈਵ ਅ ਪੇਸ਼ੈਂਸ। ਜੇ ਤੁਸੀਂ ਆਪਣੇ ਪੇਸ਼ੈਂਸ ਦੇ ਨਾਲ ਦ੍ਰਿੜ ਨਿਸ਼ਚੇ ਦੇ ਨਾਲ ਇਸ ਸ਼ਬਦ ਨੂੰ ਆਪਣੇ ਅੰਦਰ ਨਾਲ ਲੈ ਕੇ ਚੱਲਦੇ ਹੋ ਕਿ ਨਿਸ਼ਚੇ ਕਰ ਆਪਣੀ ਜੀਤ ਕਰੂੰ ਇੱਕ ਦਿਨ ਤੁਹਾਡੀ ਜਿੱਤ ਹੁੰਦੀ ਹੈ ਜੀ। ਤਾਂ ਭੈਣ ਜੀ ਜਿਸ ਤਰ੍ਹਾਂ ਤੁਸੀਂ ਸਟਰਗਲ ਕੀਤਾ ਆਪਣੇ ਕੰਮ ਦੇ ਉੱਪਰ ਦੇਰ ਸੋ ਮੈਨੀ ਹੋਰ ਬੀਬੀਆਂ ਜਾਂ ਆਪਣੇ ਸਾਰੇ ਵੀਰ ਭਰਾ ਨੇ ਜਿਹੜੇ ਮੇਬੀ ਦੇ ਗੋਇੰਗ ਥਰੂ ਸੇਮ ਸਿਚੁਏਸ਼ਨ ਸੇਮ ਪ੍ਰੋਬਲਮ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਜਦੋਂ ਤੁਸੀਂ ਅਦਾ ਕੋਰਟ ਦੇ ਵਿੱਚ ਜਾਂਦੇ ਇਸ ਤਰ੍ਹਾਂ ਦੇ ਕੇਸਿਸ ਲੈ ਕੇ ਕਿਹੜੇ ਕਿਹੜੇ ਪੁਆਇੰਟ ਸਾਹਮਣੇ ਤੁਸੀਂ ਰੱਖਦੇ ਹੋ ਜਿਸ ਦੇ ਨਾਲ ਵੀ ਆਰ ਅਲਾਉਡ ਟੂ ਫ੍ਰੀਲੀ ਐਕਸਪ੍ਰੈਸ ਆਵਰ ਰਿਲੀਜਨ ਐਂਡ ਪ੍ਰੈਕਟਿਸ ਇਟ। ਭੈਣ ਜੀ ਤੁਸੀਂ ਆਪਣਾ ਕੇਸ ਫ੍ਰੀਲੀ ਰੱਖਦੇ ਹੋ ਤੁਸੀਂ ਜੋ ਤੁਹਾਡੇ ਨਾਲ ਹੋ ਰਿਹਾ ਵਾ ਉਹਨੂੰ ਤੁਸੀਂ ਇਮਾਨਦਾਰੀ ਦੇ ਨਾਲ ਪੇਸ਼ ਕਰੋ। ਮੇਰੇ ਨਾਲ ਜੋ ਵੀ ਕੁਝ ਹੋਇਆ ਮੈਂ ਸਾਰਾ ਕੁਝ ਉਹਨਾਂ ਨੂੰ ਦੱਸਿਆ ਤੇ ਮੈਂ ਜਿਹੜੇ ਨਾਲ ਮੇਰੇ ਕੋ-ਵਰਕਰ ਸੀਗੇ ਜਿਹੜੇ ਗੋਰੇ ਸੀਗੇ ਮੈਂ ਇੰਨੀ ਆਪਣੀ ਹਾਰਡ ਵਰਕ ਪੂਰਾ ਆਪਣਾ ਕਰਦੀ ਸੀਗੀ। ਜੀਵਨ ਮੈਂ ਤੁਹਾਨੂੰ ਦੱਸਿਆ ਕਿ ਪ੍ਰੈਗਨੈਂਸੀ ਦੇ ਵਿੱਚ ਵੀ ਜਿਹੜੀਆਂ ਮੇਰੇ ਨਾਲ ਕਾਈਜ਼ਰ ਦੇ ਵਿੱਚ ਗੋਰੀਆਂ ਕੰਮ ਕਰਦੀਆਂ ਸੀ ਉਹਨਾਂ ਨੂੰ ਮੈਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਂਗਲਾਂ ਦਮਾਉਂਦੀਆਂ ਹੁੰਦੀਆਂ ਸੀ ਦੰਦਾਂ ਥੱਲੇ ਕਿ ਇੱਕ ਲੇਡੀ ਇੰਨੇ ਟੈਂਪਰੇਚਰ ਦੇ ਵਿੱਚ ਇਸ ਹਾਲਤ ਦੇ ਵਿੱਚ ਕੰਮ ਕਿਸ ਤਰ੍ਹਾਂ ਕਰ ਸਕਦੀ ਹੈ ਤੇ ਗੁਰੂ ਸਾਹਿਬ ਇੰਨੀ ਸ਼ਕਤੀ ਉਦੋਂ ਮੈਨੂੰ ਦਿੰਦੇ ਸੀ ਕਿ ਮੈਂ ਪਾਰਕਿੰਗ ਲੋਟਸ ਦੇ ਵਿੱਚ ਆਰਾਮ ਦੇ ਨਾਲ ਪਾਠ ਕਰਦੀ ਹੋਈ ਘੁੰਮਦੀ ਰਹਿੰਦੀ ਹੁੰਦੀ ਸੀਗੀ। ਤਾਂ ਉਹਨਾਂ ਨੇ ਗੋਰਿਆਂ ਨੇ ਜਦੋਂ ਕਿ ਆਪਣੀ ਕਮਿਊਨਿਟੀ ਦੇ ਜਿਹੜੇ ਮੇਰੇ ਕੋ-ਵਰਕਰ ਸੀਗੇ ਉਹ ਮੇਰੇ ਅਗੇਂਸਟ ਖੜੇ ਸੀਗੇ ਮੇਰਾ ਕੇਸ ਵੀਕ ਕਰਨ ਨੂੰ ਤੇ ਪਰ ਜਿਹੜੇ ਗੋਰੇ ਸੀਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਮੇਰੇ ਨਾਲ ਆਏ। ਤਾਂ ਜਦੋਂ ਮੈਂ ਕੋਰਟ ਦੇ ਵਿੱਚ ਗਈ ਹਾਂ ਆਪਣਾ ਸਾਰਾ ਪੱਖ ਰੱਖਿਆ ਇਹਨਾਂ ਗੋਰਿਆਂ ਦੇ ਜਿਹੜੇ ਵਿਟਨੈਸ ਸੀਗੇ ਉਹ ਬਣੇ ਉਹਨਾਂ ਨੇ ਮੈਨੂੰ ਆਪਣੇ ਲਿਖ ਕੇ ਨੋਟਸ ਦਿੱਤੇ ਤਾਂ ਇਹ ਸਾਰੀਆਂ ਚੀਜ਼ਾਂ ਮੈਂ ਉੱਥੇ ਲੈ ਕੇ ਆਈ। ਟਾਈਮ ਲੱਗਦਾ ਹੈ ਭੈਣ ਜੀ ਪਰ ਫਾਈਨਲੀ ਯੂ ਵਿਨ ਇਟ। ਜੀ ਤਾਂ ਭੈਣ ਜੀ ਜਿਸ ਤਰ੍ਹਾਂ ਲਾਈਕ ਯੂ ਸੈਡ ਯੂ ਵਰਕਡ ਵਿਦ them for a couple of years and ਤੁਹਾਨੂੰ ਇਸ ਤਰ੍ਹਾਂ ਪ੍ਰੋਬਲਮਸ ਆਉਣੀਆਂ ਪਈਆਂ you were the only Sikh in that company or there were like other people too ਪਰ ਉਹ ਸਿਰਫ ਦੇਖ ਰਹੇ ਸਨ ਕੁਝ ਕੀਤਾ ਨਹੀਂ ਉਹਨਾਂ ਨੇ ਤੁਹਾਡੇ ਲਈ? ਨਹੀਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਅੰਮ੍ਰਿਤਧਾਰੀ ਤਾਂ ਮੈਂ ਹੀ ਸੀਗੀ ਪਰ ਬਾਕੀ ਦੇ ਆਪਣੇ ਸਿੱਖ ਸੀਗੇ ਸਹਿਜਧਾਰੀ ਵੀਰ ਭੈਣਾਂ ਹੈਗੀਆਂ ਸੀਗੀਆਂ ਤਾਂ ਉਹਨਾਂ ਨੂੰ ਕੰਪਨੀ ਬਹੁਤ ਹੱਥਕੰਡੇ ਯੂਜ਼ ਕਰਦੀਆਂ ਨੇ ਆਪਣੇ ਆਪ ਨੂੰ ਕਰਨ ਵਾਸਤੇ। ਉਹਨਾਂ ਨੇ ਇਹ ਸਾਰਾ ਕੁਝ ਮੈਨੂੰ ਇਹ ਪ੍ਰੈਸ਼ਰ ਸੀਗਾ ਮੇਰੇ ਉੱਤੇ ਵੀ ਇਹਨੂੰ ਅਸੀਂ ਫਾਈਨਲੀ ਕੰਪੈਲ ਕਰ ਦਾਂਗੇ ਕਿ ਸ਼ੀ ਹੈਜ਼ ਟੂ ਲੀਵ ਦਾ ਜੌਬ ਜਾਂ ਇਹ ਆਪਣਾ ਕੇਸ ਵਾਪਸ ਲੈ ਲੂਗੀ ਜਾਂ ਕੁਝ ਇਹੋ ਜਿਹਾ ਕੰਮ ਕਰੂਗੀ। ਤਾਂ ਉਹਨਾਂ ਨੇ ਜਿਹੜੇ ਆਪਣੇ ਸਿੱਖ ਵੀਰ ਸੀਗੇ ਸਹਿਜਧਾਰੀ ਸੀਗੇ ਉਹਨਾਂ ਨੂੰ ਵੀ ਮੇਰੇ ਅਗੇਂਸਟ ਖੜਾ ਕਰ ਦਿੱਤਾ ਸੀਗਾ ਤੇ ਕਿ ਇਹਨੂੰ ਕੇਸ ਨੂੰ ਵੀ ਕੀਤਾ ਜਾਵੇ ਕਿ ਇਹ ਸ਼ੋਅ ਕੀਤਾ ਜਾਵੇ ਕਿ ਇਹ ਇਕੱਲੀ ਸ਼ੋਰਮਚਾਰੀ ਹੈਗੀ ਹੈ ਵੀ ਇੱਥੇ ਹੋਰ ਤਾਂ ਕੋਈ ਪ੍ਰੋਬਲਮ ਇਹਨੂੰ ਹੈ ਨਹੀਂਗੀ। ਪਰ ਆਈ ਥਿੰਕ ਕਿ ਜਿਹੜੇ ਦੂਸਰੇ ਸੀਗੇ ਗੋਰੇ ਸੀਗੇ ਜਦੋਂ ਉਹ ਵੀ ਤੁਹਾਡੇ ਨਾਲ ਸੀਗੇ ਤੇ ਉਹਨਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੇ ਮੇਰਾ ਜ਼ਿਆਦਾ ਸਾਥ ਦਿੱਤਾ ਤੇ ਇਸ ਗੱਲ ਦਾ ਮੈਨੂੰ ਫਕਰ ਵੀ ਹੈਗਾ ਹੈ ਕਿ ਉਹ ਕਨਵਿੰਸ ਵੀ ਨਹੀਂ ਹੋਏ ਉਹ ਦੇਖ ਕੇ ਮੇਰਾ ਹਾਰਡ ਵਰਕ ਦੇਖ ਕੇ ਮੇਰੀ ਇਮਾਨਦਾਰੀ ਦੇਖ ਕੇ ਉਹਨਾਂ ਲੋਕਾਂ ਨੂੰ ਮੇਰਾ ਸਾਥ ਦੇਣ ਨੂੰ ਮਜਬੂਰ ਹੋਣਾ ਪਿਆ।
जी पर भैन जी लाइक आई वुड लाइक टू आस्क यू बिकॉज माई माइंड बागल्स कि ऐसी ਕਿਹੜੀ ਕੰਪਨੀ ਆ ਜਿਹਦੇ ਵਿੱਚ ਤੁਸੀਂ ਲਾਈਕ ਓਪਨਲੀ ਲਾਈਕ ਆਈ ਅੰਡਰਸਟੈਂਡ ਯੂਰ ਕੰਪਨੀ ਦਾ ਪਰ ਇਸ ਤਰ੍ਹਾਂ ਕਿਉਂ ਹੋਇਆ ਕਿ ਤੁਹਾਡੇ ਨਾਲ ਕਿ ਤੁਸੀਂ ਪਹਿਲਾਂ ਜੋ ਅੰਮ੍ਰਿਤਧਾਰੀ ਨਹੀਂ ਸੀ ਉਸ ਤੋਂ ਪਹਿਲਾਂ ਐਵਰੀਥਿੰਗ ਵਾਸ ਓਕੇ ਯੂ ਵਰ ਗੈਟਿੰਗ ਪ੍ਰਮੋਸ਼ਨਸ ਤੁਹਾਡੀ ਵੇਜਸ ਸਭ ਕੁਝ ਸੀਗੇ ਤੇ ਇੱਕਦਮ ਤੁਹਾਡੇ ਚ ਤੁਸੀਂ ਚੁੰਨੀ ਰੱਖੀ ਸੀਗੀ ਜਾਂ ਫਿਰ ਦਸਤਾਰ ਸਜਾਈ ਸੀਗੀ ਉਸ ਦੇ ਨਾਲ ਹੀ ਤੁਹਾਨੂੰ ਇੱਕਦਮ ਡਿਮੋਟ ਕਰ ਦਿੱਤਾ ਗਿਆ ਐਂਡ ਦੈਨ ਤੁਹਾਡੀ ਵੇਜਸ ਵੀ ਚੇਂਜ ਕਰ ਦਿੱਤੀਆਂ ਗਈਆਂ ਤੁਹਾਨੂੰ ਇੰਨੀਆਂ ਪ੍ਰੋਬਲਮਸ ਆਈਆਂ ਸੋ ਲਾਈਕ ਐਂਡ ਆਲਸੋ ਲਾਈਕ ਜਿਸ ਤੁਸੀਂ ਗੱਲ ਇਸ ਬਾਰੇ ਵੀ ਦੱਸੋ ਆਲਸੋ ਜਿਸ ਤੁਸੀਂ ਗੱਲ ਕੀਤੀ ਕਿ ਤੁਹਾਡੇ ਪਹਿਲਾਂ ਫਰੈਂਡਸ ਜਿਹੜੇ ਸੀਗੇ ਕੰਪਨੀ ਦੇ ਵਿੱਚ ਉਹਨਾਂ ਦਾ ਤੁਹਾਡਾ ਰਵੱਈਆ ਡਿਫਰੈਂਟ ਸੀਗਾ ਹਾਊ ਵਾਜ਼ ਦਾ ਰਵੱਈਆ ਪਹਿਲਾਂ ਔਰ ਉਸ ਤੋਂ ਬਾਅਦ ਜੋ ਤੁਸੀਂ ਅੰਮ੍ਰਿਤਧਾਰੀ ਬਣ ਗਏ ਕਿੰਨਾ ਕੁ ਰਵੱਈਆ ਉਹਨਾਂ ਦਾ ਚੇਂਜ ਹੋਇਆ ਇਸ ਬਾਰੇ ਵੀ ਥੋੜਾ ਡਿਟੇਲ ਦੇ ਵਿੱਚ ਦੱਸੋ ਰਵੱਈਆ ਮੇਰਾ ਅੰਮ੍ਰਿਤਧਾਰੀ ਬਣਨ ਦੇ ਨਾਲ ਵੀ ਚੇਂਜ ਹੋ ਗਿਆ ਮੈਨੂੰ ਈਵਨ ਡਿਸਕ੍ਰਿਮੀਨੇਸ਼ਨ ਦੇ ਬੇਸਿਸ ਤੇ ਮੈਨੂੰ ਕਮੈਂਟਸ ਵੀ ਪਾਸ ਕੀਤੇ ਜਾਂਦੇ ਸੀਗੇ ਮੈਨੂੰ ਇੱਥੋਂ ਤੱਕ ਕਿਹਾ ਜਾਂਦਾ ਸੀਗਾ ਕਿ ਤੈਨੂੰ ਕਿਸੇ ਨੇ ਦੱਸਿਆ ਨਹੀਂ ਹੈਗਾ ਕਿ ਤੂੰ ਪਹਿਲਾਂ ਜ਼ਿਆਦਾ ਖੂਬਸੂਰਤ ਲੱਗਦੀ ਸੀਗੀ ਹੁਣ ਨਾਲੋਂ ਯੂ ਲੁੱਕ ਏਜਡ ਦਿਸ ਐਂਡ ਦੈਟ ਇਹੋ ਜਿਹੇ ਕਮੈਂਟਸ ਮੈਨੂੰ ਪਾਸ ਕੀਤੇ ਜਾਂਦੇ ਸੀਗੇ ਫਿਰ ਇਹ ਵੀ ਕਿਹਾ ਜਾਂਦਾ ਸੀਗਾ ਕਿ ਜਿਹੜੀਆਂ ਲਾਅ ਇਨਫੋਰਸਮੈਂਟ ਜੇ ਸਿਕਿਉਰਿਟੀ ਨੂੰ ਵੀ ਲਾਅ ਇਨਫੋਰਸਮੈਂਟ ਦਾ ਇੱਕ ਪਾਰਟ ਮੰਨਿਆ ਜਾਂਦਾ ਹੈ ਇਹਦੇ ਵਿੱਚ ਲੇਡੀਜ਼ ਜਦੋਂ ਹੁੰਦੀਆਂ ਨੇ ਤਾਂ ਉਹ ਜਦੋਂ ਆਪਣੇ ਵਾਲਾਂ ਨੂੰ ਇਸ ਤਰ੍ਹਾਂ ਕਵਰ ਕਰਦੀਆਂ ਨੇ ਤਾਂ ਇਹ ਉੱਥੋਂ ਜਦੋਂ ਕੋਈ ਕ੍ਰਿਮੀਨਲਸ ਹੁੰਦੇ ਨੇ ਈਵਨ ਪੁਲਿਸ ਦੇ ਵਿੱਚ ਵੀ ਐਗਜ਼ਾਮਪਲਾਂ ਮੈਨੂੰ ਦਿੱਤੀਆਂ ਜਾਂਦੀਆਂ ਸੀ ਜਿਵੇਂ ਈਵਨ ਲੰਚ ਰੂਮ ਦੇ ਵਿੱਚ ਵੀ ਜਾ ਕੇ ਆਪਣਾ ਲੰਚ ਵੀ ਕਰਦੀ ਸੀਗੀ ਤਾਂ ਇਹੋ ਜਿਹੇ ਕਮੈਂਟਸ ਪਾਸ ਕੀਤੇ ਜਾਂਦੇ ਸੀ ਕਿ ਉਹ ਤਾਂ ਹੀ ਕਰਕੇ ਵਾਲਾਂ ਤੋਂ ਫੜ ਕੇ ਨਾ ਔਰਤ ਨੂੰ ਥੱਲੇ ਖਿੱਚ ਸਕਦੇ ਹੈਗੇ ਨੇ ਜਿਹੜੇ ਕ੍ਰਿਮੀਨਲਸ ਹੁੰਦੇ ਨੇ ਤੇ ਉਹਨਾਂ ਨੂੰ ਅਸੀਂ ਇਹ ਪਲੱਸ ਪੁਆਇੰਟ ਦਿੰਦੇ ਹਾਂ ਵੀ ਤੁਹਾਨੂੰ ਥੱਲੇ ਖਿੱਚ ਕੇ ਤੇ ਸੁੱਟ ਲੈਣ ਤੇ ਤਾਂ ਇਸ ਵਜ੍ਹਾ ਦੇ ਨਾਲ ਸਾਡੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਅਲਾਓ ਨਹੀਂ ਕਰਦੀਆਂ ਕਿ ਤੁਸੀਂ ਆਪਣੇ ਸਿਰ ਤੇ ਪਟਕਾ ਬੰਨੋ ਜਾਂ ਆਪਣੇ ਵਾਲਾਂ ਨੂੰ ਕਵਰ ਕਰਕੇ ਰੱਖੋ ਪਿੱਛੋਂ ਜਾਂ ਇੰਨੇ ਵੱਡੇ ਵੱਡੇ ਵਾਲ ਰੱਖੋ ਇਸ ਤਰੀਕੇ ਦੇ ਬੜੇ ਡਿਫਰੈਂਟ ਕਮੈਂਟਸ ਵੀ ਮੈਨੂੰ ਪਾਸ ਕੀਤੇ ਜਾਂਦੇ ਸੀਗੇ ਤੇ ਉਹਨਾਂ ਨੇ ਸਡਨਲੀ ਜਿਹੜੇ ਮੇਰੇ ਕਮਿਊਨਿਟੀ ਦੇ ਜਿਹੜੇ ਮੇਰੇ ਕੋ ਵਰਕਰ ਸੀਗੇ ਜਿਹੜੇ ਮੇਰੇ ਨਾਲ ਇੰਨੇ ਵਧੀਆ ਸੀਗੇ ਅਚਾਨਕ ਹੀ ਉਹਨਾਂ ਦਾ ਰਵੱਈਆ ਵੀ ਚੇਂਜ ਹੋ ਗਿਆ ਉਹ ਕਿਉਂਕਿ ਉਦੋਂ ਇੱਕ ਫਲੋ ਹੁੰਦਾ ਵਾ ਵੀ ਹਰ ਇੱਕ ਬੰਦੇ ਨੂੰ ਆਪਣੀ ਜੌਬ ਇੰਪੋਰਟੈਂਟ ਹੁੰਦੀ ਹੈ ਤੇ ਹੋ ਸਕਦਾ ਕਿ ਉਹਨਾਂ ਨੂੰ ਕੰਪਨੀਜ਼ ਕੰਪੈਲ ਕਰਦੀਆਂ ਹੋਣ ਕੰਪਨੀਜ਼ ਉਹਨਾਂ ਨੂੰ ਕਨਵਿੰਸ ਕਰਦੀਆਂ ਹੋਣ ਹਰ ਇੱਕ ਬੰਦੇ ਉਦੋਂ ਇੱਕ ਆਪਣੇ ਸੈਲਫਿਸ਼ ਮੋਟਿਵ ਜਦੋਂ ਬੰਦੇ ਦੇ ਸਾਹਮਣੇ ਹੋ ਜਾਂਦਾ ਹੈ ਜੇ ਤਾਂ ਤੁਸੀਂ ਇਹ ਸੋਚਦੇ ਜੇ ਕਿ ਅਸੀਂ ਆਪਣੇ ਪੰਥ ਲਈ ਕੁਛ ਕਰਨਾ ਵਾ ਕਿ ਜੇ ਬੀਬੀ ਇੱਕ ਫਾਈਟ ਕਰ ਰਹੀ ਹੈ ਇਹ ਸਿਰਫ ਆਪਣੇ ਲਈ ਫਾਈਟ ਨਹੀਂ ਕਰ ਰਹੀ ਹੈਗੀ ਕਿਉਂਕਿ ਅੱਜ ਜੇ ਕੰਪਨੀ ਸ਼ਰੇਆਮ ਕਹਿ ਰਹੀ ਹੈ ਕਿ ਤੁਸੀਂ ਸਿਰ ਕਵਰ ਨਹੀਂ ਕਰ ਸਕਦੇ ਕੱਲ ਨੂੰ ਕਿ ਕੋਈ ਹੋਰ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਕੋਈ ਆ ਜਾਂਦੀ ਹੈ ਤੇ ਉਹਦੇ ਲਈ ਵੀ ਇਹ ਮੁਸ਼ਕਲਾਤਾਂ ਨੇ ਤੇ ਜੇ ਬੀਬੀ ਫਾਈਟ ਕਰ ਰਹੀ ਹੈ ਤੇ ਅੱਜ ਇਹਦੀ ਕੱਲੀ ਦੀ ਫਾਈਟ ਨਹੀਂ ਹੈਗੀ ਇਹ ਸਾਰੀ ਸਿੱਖੀ ਦੀ ਫਾਈਟ ਹੈ ਅਸੀਂ ਅੱਜ ਦਾ ਸਾਥ ਦੇਵਾਂਗੇ ਤੇ ਕੱਲ ਨੂੰ ਕਿੰਨੇ ਲੋਕਾਂ ਦੇ ਵਾਸਤੇ ਰਸਤਾ ਖੁੱਲੂਗਾ ਅੱਜ ਉਸ ਕੰਪਨੀ ਨੂੰ ਇਹ ਮੰਨਣਾ ਪਿਆ ਵਾ ਉਹਨੂੰ ਇਹ ਚੇਂਜ ਕਰਨਾ ਪਿਆ ਵਾ ਕਿ ਅੱਗੇ ਤੋਂ ਕਿਸੇ ਵੀ ਅੰਮ੍ਰਿਤਧਾਰੀ ਸਿੰਘ ਸਿੰਘਣੀ ਨੂੰ ਅਸੀਂ ਸਿਰ ਕਵਰ ਕਰਨ ਤੋਂ ਰੋਕਾਂਗੇ ਨਹੀਂ ਤਾਂ ਇਹੋ ਜਿਹੀ ਜਿਹੜੀ ਫਾਈਟ ਹੁੰਦੀ ਹੈ ਉਸ ਦੇ ਵਿੱਚ ਮੋਸਟਲੀ ਤੁਹਾਨੂੰ ਇਕੱਲੇ ਹੀ ਚੱਲਣਾ ਪੈਂਦਾ ਵਾ ਮੇਰੇ ਹਿਸਾਬ ਦੇ ਨਾਲ ਸੈਕਰੀਫਾਈਸ ਤਾਂ ਬੇਸ਼ੱਕ ਜੌਬ ਦੇ ਅੰਦਰ ਹੋਵੇ ਚਾਹੇ ਜੌਬ ਤੋਂ ਬਾਹਰ ਹੋਵੇ ਕੋਈ ਵੀ ਜੰਗ ਹੋਵੇ ਉਹ ਤੁਹਾਡੇ ਕੋਲ ਸੈਕਰੀਫਾਈਸ ਤੇ ਪੇਸ਼ੈਂਸ ਤਾਂ ਮੰਗਦੀ ਹੈਗੀ ਆ ਜਦੋਂ ਤੁਸੀਂ ਕੋਈ ਫਾਈਟ ਕਰਨ ਜਾਂਦੇ ਜੇ ਸਪੈਸ਼ਲੀ ਜਦੋਂ ਮੈਂ EEOC ਆਫਿਸ ਦੇ ਵਿੱਚ ਜਾ ਕੇ ਕੰਪਲੇਂਟ ਫਾਈਲ ਕਰ ਦਿੱਤੀ ਹੈ ਉਸ ਤੋਂ ਬਾਅਦ ਉਹਨਾਂ ਦਾ ਰਵੱਈਆ ਮੇਰੇ ਨਾਲ ਹੋਰ ਜ਼ਿਆਦਾ ਖਰਾਬ ਇਸ ਲਈ ਹੋ ਗਿਆ ਕਿ ਇਹ ਤਾਂ EEOC ਆਫਿਸ ਇਕੁਅਲ ਓਪਰਚੁਨਿਟੀ ਆਫਿਸ ਦੇ ਵਿੱਚ ਸੈਨ ਫਰਾਂਸਿਸਕੋ ਪਹੁੰਚ ਗਈ ਹੈ ਤਾਂ ਹੁਣ ਇਹਨੇ ਸਾਡੇ ਤੇ ਕੇਸ ਫਾਈਲ ਕਰ ਦਿੱਤਾ ਵਾ ਉਦੋਂ ਕੰਪਨੀਆਂ ਤੁਹਾਨੂੰ ਕਈ ਵਾਰ ਹੋ ਸਕਦਾ ਕੋਈ 1% ਕੰਪਨੀਆਂ ਥੋੜ੍ਹੀਆਂ ਲੀਨੀਅਟ ਹੋ ਜਾਣ ਵੀ ਸ਼ਾਇਦ ਇਹ ਕੇਸ ਵਾਪਸ ਲੈ ਜਾਣ ਪਰ ਮੋਸਟਲੀ ਕੰਪਨੀਜ਼ ਤੁਹਾਨੂੰ ਇਹ ਹੋਰ ਡਰਾਉਂਦੀ ਧਮਕਾਉਂਦੀ ਹੈ ਕਿ ਇਹਨੂੰ ਥੋੜਾ ਤੰਗ ਕੀਤਾ ਜਾਵੇ ਤੇ ਸ਼ਾਇਦ ਇਹ ਪਿੱਛੇ ਹੋ ਜਾਏਗੀ ਜਾਂ ਹੋ ਜਾਵੇਗਾ ਤਾਂ ਭੈਣ ਜੀ ਸਾਡੇ ਬੜੀ ਮਾਣ ਤੇ ਫਖਰ ਵਾਲੀ ਗੱਲ ਹੈ ਕਿ ਅਸੀਂ ਤੁਹਾਨੂੰ TV 84 ਦੇ ਦਰਸ਼ਕਾਂ ਦੇ ਰੂਬਰੂ ਇਸੇ ਲਈ ਕਰਵਾ ਰਹੇ ਹਾਂ ਕਿਉਂਕਿ ਕਈ ਵਾਲੇ ਇਸ ਤਰ੍ਹਾਂ ਸਾਡੇ ਬਹੁਤ ਸਾਰੀਆਂ ਬੀਬੀਆਂ ਭੈਣਾਂ ਜਾਂ ਸਾਡੇ ਵੀਰ ਨੇ ਜਿਹੜੇ ਨੇ ਅੰਮ੍ਰਿਤ ਛਕੇ ਨੇ ਪਰ ਦਸਤਾਰਾਂ ਰੱਖੀਆਂ ਹੋਈਆਂ ਵੀਰਾਂ ਨੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀਆਂ ਤਾਂ ਆਪਣੇ ਬਾਲ ਕਟਾ ਕੇ ਉਹ ਕੰਪਨੀਆਂ ਜਾ ਰਹੇ ਪਰ ਦਿਸ ਇਜ਼ ਅ ਵੀ ਆਰ ਟ੍ਰਾਈਂਗ ਟੂ ਟੈਲ them ਲਾਈਕ ਦਿਸ ਇਜ਼ ਅ ਵੇ ਕਿ ਤੁਸੀਂ ਆਪਣੀ ਸਿੱਖੀ ਸਰੂਪ ਦੇ ਵਿੱਚ ਵੀ ਇਨ ਅਮਰੀਕਾ ਐਨੀਵੇ ਯੂ ਆਰ ਅਲਾਉਡ ਟੂ ਵਰਕ ਇਫ ਦੇਰ ਇਜ਼ ਐਨੀ ਪ੍ਰੋਬਲਮ ਯੂ ਕੰਟੈਕਟ ਡਿਫਰੈਂਟ ਆਰਗੇਨਾਈਜੇਸ਼ਨ ਐਂਡ ਦੇ ਵਿਲ ਹੈਲਪ ਯੂ to with these kind of problems. So thank you so much ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੁਸੀਂ ਆਪਣੀ ਇਸ ਕਹਾਣੀ ਨੂੰ ਸਾਡੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਤੇ ਭੈਣ ਜੀ ਸੀ ਕਿ ਸਾਡੇ ਕੋਲ 1-2 ਮਿੰਟ ਰਹਿ ਗਏ ਐਟ ਦੀ ਐਂਡ ਸਪੈਸ਼ਲੀ ਕਿਉਂਕਿ ਤੁਸੀਂ ਪਹਿਲੀ ਵਾਰ ਰੂਬਰੂ ਹੋਏ ਦਰਸ਼ਕਾਂ ਦੇ ਸੋ ਸਪੈਸ਼ਲੀ ਯੰਗਰ ਜਨਰੇਸ਼ਨ ਅਤੇ ਜਿਹੜੀਆਂ ਬੀਬੀਆਂ ਭੈਣਾਂ ਇਸ ਤਰ੍ਹਾਂ ਦੇ ਪ੍ਰੋਬਲਮਸ ਤੋਂ ਨਿਕਲ ਰਹੀਆਂ ਨੇ ਜਾਂ ਫਿਰ ਸਾਡੀ ਯੰਗਰ ਜਨਰੇਸ਼ਨ ਜਿਹੜੀ ਸਿੱਖੀ ਤੋਂ ਦੂਰ ਹੋਈ ਜਾ ਰਹੀ ਜਾਂ ਗਵਾਚੀ ਹੋਈ ਹੈ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਭੈਣ ਜੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਪਹਿਲਾਂ ਤੁਸੀਂ ਬਾਣੀ ਤੇ ਬਾਣੀ ਦੇ ਨਾਲ ਪਿਆਰ ਕਰੋ ਤੇ ਆਪਣੇ ਆਪ ਨੂੰ ਫਖਰ ਮਹਿਸੂਸ ਕਰੋ ਕਿ ਮੈਂ ਸਿੱਖ ਹਾਂ ਤੇ ਇਸ ਫਿਰ ਜਦੋਂ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤੇ ਤੁਸੀਂ ਇਹ ਉਸ ਨੂੰ ਗੁਰੂ ਸਾਹਿਬ ਨੂੰ ਅੰਗ ਸੰਗ ਸਮਝ ਕੇ ਤੁਸੀਂ ਚੱਲਦੇ ਹੋ ਤੇ ਤੁਹਾਨੂੰ ਚੱਲਣਾ ਚਾਹੀਦਾ ਹੈ ਤੇ ਫਿਰ ਉਸ ਤੋਂ ਬਾਅਦ ਇਹ ਸੋਚੋ ਕਿ ਮੈਨੂੰ ਕੋਈ ਸੈਕਰੀਫਾਈਸ ਕਰਨਾ ਪੈ ਜਾਵੇ ਮੈਂ ਪੇਸ਼ੈਂਸ ਦੇ ਨਾਲ ਚੱਲੂ ਪਰ ਅੱਜ ਕੱਲ੍ਹ ਇਸ ਤਰ੍ਹਾਂ ਹੁੰਦਾ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ 'ਚ ਪੇਸ਼ੈਂਸ ਦੀ ਥੋੜੀ ਘਾਟ ਵਾ
ਤੇ ਉਹ ਇਹ ਸੋਚਦੇ ਨੇ ਕਿ ਪਤਾ ਨਹੀਂ ਅਸੀਂ ਜੇ ਇਹ ਸਿੱਖੀ ਸਰੂਪ ਦੇ ਵਿੱਚ ਜਾਵਾਂਗੇ ਤੇ ਅਸੀਂ ਡਿਸਕ੍ਰਿਮੀਨੇਟਡ ਹੋਵਾਂਗੇ, ਸਾਨੂੰ ਲੋਕੀ ਲਾਈਕ ਨਹੀਂ ਗੇ ਕਰਨਗੇ ਸਾਡੇ ਪਹਿਰਾਵੇ ਦੇ ਉੱਤੇ। ਪਰ ਸਾਨੂੰ ਇਹ ਮਾਣ ਹੋਣਾ ਚਾਹੀਦਾ ਵਾ ਕਿ ਅਸੀਂ ਸਿੱਖ ਵਾਂ ਤੇ ਤੁਸੀਂ ਇਸ ਪਹਿਰਾਵੇ ਦੇ ਵਿੱਚ ਜਾਓ, ਲੋਕਾਂ ਨੂੰ ਦੱਸੋ ਕਿ ਜਾ ਕੇ ਅਸੀਂ ਸਿੱਖ ਵਾਂ ਤੇ ਉਸ ਤੋਂ ਬਾਅਦ ਪਰਮਾਤਮਾ ਤੁਹਾਡੇ ਨਾਲ ਹੈਗਾ ਵਾ ਤੇ ਫੈਮਿਲੀ ਦਾ ਸਾਥ ਵੀ ਤੁਹਾਡਾ ਹੁੰਦਾ ਵਾ। ਮੇਰੇ ਪਤੀ ਨੇ ਮੇਰਾ ਪੂਰਾ ਸਾਥ ਦਿੱਤਾ, ਮੈਂ ਐਂਡ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਨਾ ਚਾਹੁੰਦੀ ਹਾਂ ਕਿ ਜੇ ਤੁਹਾਡੇ ਕੋਲ ਫੈਮਿਲੀ ਦੀ ਸਪੋਰਟ ਨਹੀਂ ਹੈਗੀ ਤਾਂ ਤੁਸੀਂ ਇਹੋ ਜਿਹੇ ਐਡੇ ਵੱਡੀਆਂ ਲੜਾਈਆਂ ਤੁਸੀਂ ਨਹੀਂ ਲੜ ਸਕਦੇ ਹੈਗੇ। ਯੂਨਾਈਟਿਡ ਸਿੱਖ ਦੇ ਵੀਰਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ, ਮੈਂ ਆਪਣੇ ਪਤੀ ਸਰਦਾਰ ਨਗਿੰਦਰ ਸਿੰਘ ਜੀ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਤੇ ਆਪਣੀ ਸਾਰੀ ਫੈਮਿਲੀ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਉਹਨਾਂ ਵੀਰਾਂ ਭੈਣਾਂ ਦੇ ਅੱਗੇ ਵੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਆਪਣੀ ਫੈਮਿਲੀ ਦਾ ਸਪੋਰਟ ਲੈ ਕੇ ਚੱਲੋ, ਆਪਣੇ ਫਕਰ ਦੇ ਨਾਲ ਚੱਲੋ ਤੁਸੀਂ ਤੇ ਉਸ ਦੇ ਵਿੱਚ ਤੁਹਾਡੀ ਜਿੱਤ ਜ਼ਰੂਰ ਹਾਸਲ ਹੋਏਗੀ। ਅਖੀਰ ਦੇ ਵਿੱਚ ਜੇ ਤੁਹਾਨੂੰ ਕਦੀ ਲੱਗਦਾ ਕਿ ਤੁਹਾਡੇ ਕੰਮ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਚੁੱਪ ਨਾ ਰਹੋ, ਆਪਣੀ ਆਵਾਜ਼ ਬੁਲੰਦ ਕਰੋ। ਇਹਨਾਂ ਦੇਸ਼ਾਂ ਵਿੱਚ ਇਨਸਾਫ ਜ਼ਰੂਰ ਮਿਲਦਾ ਹੈ। ਜੀ ਬਿਲਕੁਲ, ਥੈਂਕ ਯੂ ਸੋ ਮਚ ਭੈਣ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਤੁਸੀਂ ਆਪਣੀ ਪੂਰੀ ਕਹਾਣੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਕਿਉਂਕਿ ਹੋਰ ਜਿਹੜੇ ਲੋਕ ਇਸ ਟਰਬਲ ਤੋਂ ਨਿਕਲ ਰਹੇ ਨੇ ਉਹਨਾਂ ਨੂੰ ਵੀ ਇਸ ਕਹਾਣੀ ਤੋਂ ਸਿੱਖਿਆ ਮਿਲੇਗੀ ਐਂਡ ਦੇ ਵਿਲ ਸਟੈਂਡ ਫॉर देयर ਰਾਈਟਸ। ਸੋ ਥੈਂਕ ਯੂ ਸੋ ਮਚ ਫॉर दैट। ਹੁਣ ਤੁਹਾਡੇ ਕੋਲ ਆਜ਼ਾਦ ਲੈਣ ਦਾ ਵਕਤ ਹੋ ਰਿਹਾ ਹੈ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।